ਪਿਛਲੇ ਕੁਝ ਦਿਨਾਂ ਤੋਂ ਆਪਾਂ ਇੱਕ ਖਬਰ ਸਾਂਝੀ ਕਰਦੇ ਆ ਰਹੇ ਸੀ। ਕਿਸ ਤਰ੍ਹਾਂ 4 ਮੁਸਲਿਮ ਮੂਲ ਦੇ ਲੋਕਾਂ ਨੂੰ ਗੋਲੀਆਂ ਦੇ ਨਾਲ ਮਾਰ ਦਿੱਤਾ ਗਿਆ ਸੀ ਅਲ-ਬਕਰੀਕੂ ਜੋ ਏਰੀਆ ਹੈਗਾ ਆ। ਤੇ ਅੱਜ ਇੱਕ ਅਫਗਾਨਿਸਤਾਨ ਮੂਲ ਦੇ ਬੰਦੇ ਨੂੰ ਅਰੈਸਟ ਕੀਤਾ ਗਿਆ, ਮੁਹੰਮਦ ਸਈਦ 51 ਸਾਲਾਂ ਦਾ, ਜਿਸ ਨੂੰ ਅਰੈਸਟ ਕੀਤਾ ਗਿਆ ਆ ਵੀ ਇਹ ਬੰਦਾ ਜੋ ਆ ਇਹ ਹੋ ਸਕਦਾ ਹੈ ਜਿਸ ਨੇ 4 ਮੁਸਲਮਾਨਾਂ ਨੂੰ ਗੋਲੀਆਂ ਦੇ ਨਾਲ ਮਾਰਿਆ ਗਿਆ ਆ। ਇਹ ਲੇਟੈਸਟ ਖਬਰ ਉੱਥੋਂ ਆ ਰਹੀ ਆ। 4 ਜਣਿਆਂ ਨੂੰ ਵੱਖ-ਵੱਖ ਏਰੀਏ ਦੇ ਵਿੱਚ ਵੱਖ-ਵੱਖ ਡੇਟ ਨੂੰ, 1 ਅਗਸਤ 5 ਨੂੰ ਨਸੀਮ ਹੁਸੈਨ ਨੂੰ ਮਾਰਿਆ ਗਿਆ ਸੀ, ਮੁਹੰਮਦ ਅਹਿਮਾਦੀ ਨੂੰ ਨਵੰਬਰ 7 ਨੂੰ, ਤੇ ਇਸੇ ਤਰ੍ਹਾਂ ਅਫਜ਼ਾਲ ਹੁਸੈਨ ਨੂੰ ਅਗਸਤ 1 ਨੂੰ, ਤੇ ਅਫਤਾਬ ਹੁਸੈਨ ਨੂੰ ਜੁਲਾਈ 26 ਨੂੰ ਮਾਰਿਆ ਗਿਆ ਸੀ। ਸੋ ਇੱਕ ਤਰ੍ਹਾਂ ਨਾਲ ਪਹਿਲਾਂ ਇਹ ਰੌਲਾ ਪੈ ਰਿਹਾ ਸੀ ਵੀ ਹੋ ਸਕਦਾ ਇਹ ਹੇਟ ਕ੍ਰਾਈਮ ਹੋਵੇ, ਜਿਹੜੇ ਲੋਕ ਮੁਸਲਮਾਨਾਂ ਨੂੰ ਹੇਟ ਕਰਦੇ ਆ ਉਹਨਾਂ ਚੋਂ ਕੋਈ ਬੇਵਕੂਫ ਹੋ ਸਕਦਾ ਹੈ, ਪਰ ਹੁਣ ਇਹ ਪਤਾ ਚੱਲਿਆ ਵੀ ਇਹ ਮੁਸਲਮਾਨ ਹੀ ਹੈਗਾ ਆ ਅਫਗਾਨਿਸਤਾਨ ਦਾ ਜਿਸ ਨੇ ਇਹ ਲੋਕਾਂ ਨੂੰ ਮਾਰਿਆ ਸੀਗਾ। ਈਵਨ ਦੋ $20,000 ਦਾ ਰਿਵਾਰਡ ਇਨਾਮ ਰੱਖਿਆ ਗਿਆ ਸੀ, ਤੇ ਕਹਿੰਦੇ ਵੀ ਐਂਬੂਸ਼ ਸਟਾਈਲ ਕਿਲਿੰਗਸ ਇਹ ਅਫਗਾਨੀ ਮੂਲ ਦਾ ਬੰਦਾ ਆ ਇਹ ਕਰਦਾ ਸੀ। ਘਾਤ ਲਾ ਕੇ ਇਸਨੇ ਗੋਲੀਆਂ ਚਲਾਈਆਂ। ਨਵੰਬਰ 2021 ਤੋਂ ਇਹ ਜਿਹੜੀਆਂ ਮਾਰਨ ਦਾ ਕਤਲੋਗਾਰਤ ਦਾ ਸਿਲਸਿਲਾ ਸ਼ੁਰੂ ਜਿਹੜਾ ਹੋਇਆ ਸੀ, ਤੇ ਹੁਣ ਤੱਕ ਇਸ ਸਾਲ ਦੇ ਵਿੱਚ ਬੀਤੇ ਵੀਕ ਦੇ ਵਿੱਚ ਇੱਕ ਹੋਰ ਕਰਕੇ ਕੁੱਲ 4 ਮਾਰੇ ਸੀ। 51 ਸਾਲਾਂ ਦਾ ਜਿਹੜਾ ਸਈਦ ਆ, ਇਸ ਦੀ ਜਦ ਤਲਾਸ਼ੀ ਜਿਹੜੀ ਉਹ ਲਈ ਗਈ ਉਹਦੇ ਘਰ ਦੀ ਤੇ ਇਹਦੇ ਜਿਹੜੇ ਵਹੀਕਲ ਦੀ ਗੱਡੀ ਦੀ, ਤਾਂ ਕਹਿੰਦੇ ਵੀ ਫਿਰ ਜਾਂਚ ਕਰਤਾ ਉਹਨਾਂ ਨੂੰ ਜਿਹੜਾ ਹੋਰ ਵਧੇਰੇ ਜਿਹੜੇ ਸਬੂਤ ਮਿਲੇ ਜਿਹੜਾ ਕਿ ਸਈਦ ਨੂੰ ਇਹਨਾਂ ਕਤਲਾਂ ਦੇ ਨਾਲ ਜਿਹੜਾ ਉਹ ਜੋੜਦਾ ਸੀਗਾ। ਬੁਲਟ ਕੇਸਿੰਗਸ ਜਿਹੜੀਆਂ ਸੀਨ ਦੇ ਉੱਤੇ ਪਾਈਆਂ ਗਈਆਂ ਸੀਗੀਆਂ, ਉਹ ਜਿਹੜੀ ਗਨ ਵਰਤੀ ਗਈ ਸੀ ਇਸ ਸ਼ੂਟਿੰਗ ਦੇ ਲਈ, ਉਹ ਓਵਰਨਾਈਟ ਸਰਚ ਦੇ ਵਿੱਚ ਇਸ ਦੇ ਘਰੋਂ ਜਿਹੜੀ ਉਹ ਬਰਾਮਦ ਹੋਈ ਸੀ। ਐਲਬਰਕਰਕੀ ਦੀ ਪੁਲਿਸ ਜਿਹੜੀ ਬਰਨੈਲੀਲੋ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਆਫਿਸ ਆ ਤੇ ਉਹਨਾਂ ਦੇ ਮੇਅਰ ਆ, ਉਹਨਾਂ ਨੇ ਹਾਲ ਦੀ ਘੜੀ ਕੋਈ ਇਸ ਦੇ ਉੱਤੇ ਕੋਈ ਟਿੱਪਣੀ ਤਾਂ ਨਹੀਂ ਕੀਤੀ, ਪਰ ਉਸ ਭਾਈਚਾਰੇ ਦੇ ਲਈ ਇਹ ਕਾਫੀ ਦਿਲ ਤੋੜਵੀਆਂ ਜਿਹੜੀਆਂ ਇਹ ਘਟਨਾਵਾਂ ਜਿਹੜੀਆਂ ਉਹ ਵਾਪਰੀਆਂ ਸੀ। 25 ਸਾਲ ਤੋਂ ਲੈ ਕੇ 62 ਸਾਲ ਦੇ ਜਿਹੜੇ ਲੋਕਾਂ ਨੂੰ 4 ਨੂੰ ਇਸਨੇ ਜਿਹੜਾ ਉਹ ਕਤਲ ਕੀਤਾ ਹੈ। ਹੁਣ ਇਹ ਜਾਂਚ ਜਿਹੜੀ ਉਹ ਚੱਲ ਰਹੀ ਆ ਵੀ ਇਸ ਦੇ ਪਿੱਛੇ ਇਸ ਦਾ ਮਕਸਦ ਕੀ ਜਿਹੜਾ ਉਹ ਰਿਹਾ ਹੋ ਸਕਦਾ ਹੈ। ਬੀਤੇ ਦਿਨਾਂ ਦੇ ਵਿੱਚ ਪੁਲਿਸ ਨੇ ਇੱਕ ਸਿਲਵਰ ਸਡਾਨ, ਡਾਰਕ ਸਿਲਵਰ ਸਡਾਨ ਵੋਲਸਵੇਗਨ ਜੈਟ ਆ, ਉਸ ਦੇ ਬਾਰੇ ਦੱਸਿਆ ਸੀਗਾ ਵੀ ਇਸ ਦੇ ਵਿੱਚੋਂ ਸ਼ਾਇਦ ਗੋਲੀਆਂ ਜਿਹੜੀਆਂ ਉਹ ਚਲਾਈਆਂ ਗਈਆਂ, ਤਾਂ ਇਵੈਂਚੁਅਲੀ ਇਸ ਦੇ ਘਰ ਤੱਕ ਉਹ ਪਹੁੰਚੇ, ਇਸ ਦੀ ਜਿਹੜੀ ਉਹ ਤਲਾਸ਼ੀ ਜਿਹੜੀ ਉਹ ਲਈ ਗਈ, ਤਾਂ ਫਿਰ ਉਸ ਤੋਂ ਬਾਅਦ ਦੇ ਵਿੱਚ ਇਸ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਆ। ਸੋ ਬਹੁਤ ਹੀ ਘਿਨਾਉਣਾ ਜਿਹੜਾ ਇਸਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਹੈਗਾ ਆ।